ਅਗਲੀ ਜਿਹੜੀ ਗੱਲ ਕਰੀਏ ਮਿਲਵਾਕੀ ਦੀ ਕਾਉਂਟੀ ਜੱਜ ਜਿਸ ਦੇ ਉੱਤੇ ਇਹ ਦੋਸ਼ ਲਾਏ ਸੀਗੇ ਵੀ ਉਸਨੇ ਫੈਡਰਲ ਇਮੀਗ੍ਰੇਸ਼ਨ ਏਜੰਟਸ ਦੇ ਕੰਮ ਦੇ ਵਿੱਚ ਅੜਿੱਕਾ ਪਾਇਆ ਆ, ਉਸ ਮਾਮਲੇ ਦੇ ਵਿੱਚ ਇਸ ਨੂੰ ਦੋਸ਼ੀ ਪਾਇਆ ਗਿਆ ਆ। ਮਿਲਵਾਕੀ ਸਰਕਟ ਕੋਰਟ ਜੱਜ ਹੈਨਾ ਡੂਗਨ ਨੂੰ ਉਸ ਟਾਈਮ ਦੇ ਉੱਤੇ ਗ੍ਰਿਫਤਾਰ ਵੀ ਬਾਅਦ 'ਚ ਕਰ ਲਿਆ ਗਿਆ ਸੀਗਾ, ਚਾਰਜ ਕੀਤਾ ਗਿਆ ਸੀਗਾ। ਆਈਸ ਦੇ ਏਜੰਟਸ ਇਸ ਦੇ ਕੋਰਟ ਹਾਊਸ ਦੇ ਵਿੱਚ ਆਏ ਸੀਗੇ ਤੇ ਉਸ ਬੰਦੇ ਨੂੰ ਜਿਹਦੀ ਇਮੀਗ੍ਰੇਸ਼ਨ ਦੀ ਕਹਿ ਲਓ ਵੀ ਤਰੀਕ ਸੀ ਜਾਂ ਲੋੜੀਂਦਾ ਸੀ ਉਸ ਕਿਸੇ ਮਾਮਲੇ ਦੇ ਵਿੱਚ, ਤਾਂ ਇਸ ਨੂੰ ਭਜਾਉਣ ਦੇ ਵਿੱਚ ਬੇਸਿਕਲੀ ਮਦਦ ਕੀਤੀ ਸੀ ਮਿਲਵਾਕੀ ਦੀ ਜੱਜ ਡੂਗਨ ਨੇ। ਤੇ ਡੂਗਨ ਨੂੰ ਅਪ੍ਰੈਲ ਮਹੀਨੇ 'ਚ ਅਰੈਸਟ ਕਰ ਦਿੱਤਾ ਗਿਆ ਆ। ਫੈਲਨੀ ਅਬਸਟਰਕਸ਼ਨ ਕਾਊਂਟ ਦਾ ਚਾਰਜ ਇਸ ਉੱਤੇ ਲਾਇਆ ਗਿਆ, ਜਿਸ ਵਿੱਚ ਇਹ ਹੁਣ ਦੋਸ਼ੀ ਪਾਈ ਗਈ ਆ ਤੇ ਇਸ ਨੂੰ 5 ਸਾਲ ਦੀ ਸਜ਼ਾ ਜਿਹੜੀ ਉਹ ਕੀਤੀ ਜਾ ਸਕਦੀ ਆ। ਮਿਲਵਾਕੀ ਜੱਜ ਦੀ ਹੁਣ ਇਮਿਊਨਿਟੀ ਕਲੇਮ ਨੂੰ ਫੈਡਰਲ ਜੱਜ ਨੇ ਰਿਜੈਕਟ ਇਸ ਦੇ ਵਿੱਚ ਕਰ ਦਿੱਤਾ ਸੀਗਾ। ਸੋ ਬੇਸਿਕਲੀ ਇਹਨਾਂ ਨੇ ਹੁਣ ਤਾੜਨਾ ਕਰ ਦਿੱਤੀ ਆ ਇਸ ਕੇਸ ਨੇ ਸਾਰੇ ਹੀ ਜੱਜਿਸ ਨੂੰ ਵੀ ਤੁਹਾਡੇ ਕੋਲ ਅਜਿਹੇ ਮਾਮਲਿਆਂ ਦੇ ਵਿੱਚ ਇਮਿਊਨਿਟੀ ਨਹੀਂ ਹੋਵੇਗੀ ਜੇ ਤੁਸੀਂ ਫੈਡਰਲ ਇਮੀਗ੍ਰੇਸ਼ਨ ਏਜੰਟਸ ਨੂੰ ਆਪਣਾ ਕੰਮ ਕਰਨ ਦੇ ਵਿੱਚ ਉਹਨਾਂ ਦੇ ਕੰਮ ਦੇ ਵਿੱਚ ਤੁਸੀਂ ਵਿਘਨ ਪਾਉਂਦੇ ਆ ਜਾਂ ਰੋਕਦੇ ਹੈਗੇ ਆ। ਸੋ ਕਹਿੰਦੇ ਵੀ ਇਹ ਬੈਟਰੀ ਚਾਰਜ ਦੇ ਵਿੱਚ ਉਹ ਬੰਦਾ ਇਸ ਦੀ ਅਦਾਲਤ ਦੇ ਵਿੱਚ ਪੇਸ਼ ਹੋਇਆ ਸੀ, ਆਪਣੇ ਚੈਂਬਰਸ ਦੀ ਵਰਤੋਂ ਕਰਦੇ ਹੋਏ ਉਸ ਨੂੰ ਉੱਥੋਂ ਇੱਕ ਹਿਸਾਬ ਦੇ ਨਾਲ ਲੁਕਾ ਲਿਆ ਸੀਗਾ। ਜਿਹੜੇ ਲਾਇਰ ਨੇ ਜੱਜ ਡੂਗਨ ਦੇ, ਉਹ ਕਹਿੰਦੇ ਵੀ ਜਿਹੜੀ ਓਵਰ ਜ਼ੈਲਸ ਪ੍ਰੋਸੀਕਿਊਸ਼ਨ ਇਸ ਟਾਈਮ ਇਹ ਕੀਤੀ ਗਈ ਹੈਗੀ ਆ। ਸੋ ਕੈਲੀ ਬਰਾਊਨ ਵਟਸਾ ਇਹ ਪ੍ਰੋਸੀਕਿਊਟਰ ਹੈ ਸਰਕਾਰ ਦੇ ਵੱਲੋਂ, ਉਹਨਾਂ ਨੇ ਜੂਰਰਸ ਨੂੰ ਦੱਸਿਆ ਵੀ ਜਿਹੜੀ ਜੱਜ ਡੂਗਨ ਆ ਉਹਨਾਂ ਨੇ ਜਿਹੜੀ ਉਹਨਾਂ ਦੀ ਆਪਣੀ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਜਿਹੜੇ ਉਹਨਾਂ ਦੇ ਆਪਣੇ ਵਿਚਾਰ ਸੀ, ਉਹਦੇ ਕਰਕੇ ਇਹਨਾਂ ਨੇ ਇਹ ਐਕਸ਼ਨ ਜਿਹੜੇ ਉਹ ਲਏ ਆ। ਕਹਿੰਦੇ ਵੀ ਜਦੋਂ ਤੁਸੀਂ ਜੱਜ ਦੇ ਅਹੁਦੇ ਦੇ ਉੱਤੇ ਹੁੰਦੇ ਆ ਤੇ ਆਪਣੇ ਪਰਸਨਲ ਬਲੀਫ ਮੈਟਰ ਨਹੀਂ ਕਰਦੇ, ਸਿਰਫ ਲਾਅ ਮੈਟਰ ਕਰਦਾ ਹੈਗਾ ਆ। ਸੋ ਜਿਹੜੀਆਂ ਟੈਨਸ਼ਨਸ ਆ ਇਮੀਗ੍ਰੇਸ਼ਨ ਅਰੈਸਟ ਨੂੰ ਲੈ ਕੇ ਉਹ ਪਹਿਲਾਂ ਹੀ ਬਹੁਤ ਜ਼ਿਆਦਾ ਵਧੀਆਂ ਪਈਆਂ ਆ ਤੇ ਹੁਣ ਕਾਉਂਟੀ ਕੋਰਟ ਹਾਊਸ ਦੇ ਵਿੱਚ ਇਹ ਫੈਸਲਾ ਟਰੰਪ ਪ੍ਰਸ਼ਾਸਨ ਦੇ ਹੱਕ ਦੇ ਵਿੱਚ ਆਉਣ ਦੇ ਨਾਲ ਜਾਂ ਜੱਜ ਦੇ ਉਲਟ ਆਉਣ ਦੇ ਨਾਲ ਆਈਸ ਦੇ ਹੱਥ ਹੋਰ ਵੀ ਜ਼ਿਆਦਾ ਹਰਜੋਤ ਸਿੰਘ ਜੀ ਇਸ ਦੇ ਨਾਲ ਖੁੱਲਣਗੇ ਵੀ ਹਾਂ ਸਾਨੂੰ ਅਦਾਲਤਾਂ ਦੇ ਵਿੱਚ ਫੜੋ ਫੜਾਈ ਕਰਨ ਤੋਂ ਹੁਣ ਕੋਈ ਰੋਕ ਨਹੀਂ ਸਕਦਾ, ਚਾਹੇ ਜੱਜ ਹੀ ਕਿਉਂ ਨਾ ਹੋਵੇ। ਫਲੋਰਸ ਰੂਇਜ਼ ਨਾਂ ਦਾ ਬੰਦਾ ਸੀਗਾ ਹਰਜੋਤ ਸਿੰਘ ਜੀ, ਜਦ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਉੱਥੇ ਗਏ ਸੀ 6 ਫੈਡਰਲ ਏਜੰਟਸ ਦੀ ਜਿਹੜੀ ਉਹ ਟੀਮ ਸੀਗੀ। 18 ਅਪ੍ਰੈਲ ਦਾ ਉਹ ਦਿਨ ਸੀਗਾ, ਜੱਜ ਡੂਗਨ ਦਾ ਕੋਰਟ ਹਾਊਸ ਸੀਗਾ ਤੇ ਇਹ ਸਾਰਾ ਜਿਹੜਾ ਕਹਿ ਲਓ ਵੀ ਇਸ ਤਰੀਕੇ ਦੇ ਨਾਲ ਵਾਪਰਿਆ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਅਪ੍ਰੈਲ 'ਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਤੇ ਹੁਣ ਇਸ ਦੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ।